जे गल है ते अपना चेहरा अपने प्यो ਨੂੰ ਜ਼ਰੂਰ ਵਿਖਾਈ ਨਹੀਂ ਇਹਦੇ ਤੇ ਮੈਂ ਆਪਣਾ ਨਾਂ ਲਿਖ ਦਿੱਤਾ ਜੇ ਉਹ ਨਾ ਪੜ ਸਕੇ ਜਾਂ ਸ਼ੀਸ਼ਾ ਵੇਖ ਕੇ ਪੜ। अस्सलाम वालेकुम, मैं तारक सानी ते तुसी देख रहे हो मेरा चैनल रैबर इंटरटेनमेंट प्लस। सुल्तान राय दियां उन्हां फिल्मां दा तारफ पेश करा रहे हैं कि ਜਿਹੜੀਆਂ ਜਦੋਂ ਬਣੀਆਂ ਤੇ ਉਹਨਾਂ ਦਾ ਕੁਝ ਹੋਰ ਨਾਮ ਸੀ ਔਰ ਜਦੋਂ ਉਹ ਫਿਲਮਾਂ ਰਿਲੀਜ਼ ਹੋਈਆਂ ਕਿਸੇ ਹੋਰ ਨਾਮ ਦੇ ਨਾਲ ਰਿਲੀਜ਼ ਹੋਈਆਂ। ਇਸ ਦੀ ਕੀ ਵਜ੍ਹਾ ਸੀ, ਇਹ ਵਜ੍ਹਾ ਵੀ ਤੁਹਾਨੂੰ ਦੱਸਾਂਗਾ। ਇਹ ਫਿਲਮਾਂ ਕਿਹੜੀਆਂ ਇਹ ਵੀ ਤੁਹਾਨੂੰ ਦੱਸਾਂਗਾ ਔਰ ਕਿਹੜੇ ਸਾਲ ਰਿਲੀਜ਼ ਹੋਈਆਂ ਮੁਕੰਮਲ ਤਫਸੀਲ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਤੇ ਸਭ ਤੋਂ ਪਹਿਲੇ ਜਿਹੜੀ ਫਿਲਮ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਗਾ ਉਸ ਫਿਲਮ ਦਾ ਨਾਮ ਹੈ ਤਾਵਾਨ। ਤਾਵਾਨ ਜਿਹੜੀ ਹੈ ਅਗਰ ਇਸਾ ਤੁਸੀਂ ਪੋਸਟਰ ਵੀ ਵੇਖੋ ਤੇ ਪੋਸਟਰ ਤੇ ਵੀ ਤੁਹਾਨੂੰ ਇਹਦਾ ਜਿਹੜਾ ਪਹਿਲਾ ਨਾਮ ਸੀ ਤਾਵਾਨ ਜਦੋਂ ਬਣੀ ਤੇ ਇਸ ਫਿਲਮ ਦਾ ਨਾਮ ਸੀ ਕਾਲਾ ਕਾਨੂੰਨ। ਔਰ ਜਦੋਂ ਇਹ ਕੰਪਲੀਟ ਹੋ ਕੇ ਮੁਕੰਮਲ ਹੋ ਕੇ ਸੈਂਸਰ ਬੋਰਡ ਦੇ ਸਾਹਮਣੇ ਪੇਸ਼ ਹੋਈ ਤੇ ਸੈਂਸਰ ਬੋਰਡ ਨੇ ਇਸ ਨਾਮ ਤੇ ਇਤਰਾਜ਼ ਕੀਤਾ ਤੇ ਇਸ ਫਿਲਮ ਨੂੰ ਤਾਵਾਨ ਦੇ ਨਾਮ ਤੋਂ ਰਿਲੀਜ਼ ਕੀਤਾ ਗਿਆ। ਇਸ ਫਿਲਮ ਦੇ ਅਦਾਕਾਰ ਸਨ ਸੁਲਤਾਨ ਰਾਈ, ਮੁਮਤਾਜ਼, ਮੁਸਤਫਾ ਕੁਰੈਸ਼ੀ, ਸ਼ਾਹਿਦਾ ਮਿਨੀ, ਇਕਬਾਲ ਹਸਨ। ਇਸ ਫਿਲਮ ਦੇ ਅਦਾਕਾਰ ਹਨ ਬਸ਼ੀਰ ਰਾਣਾ। ਇਹਦੇ ਜਿਹੜੇ ਫਿਲਮਸਾਜ਼ ਹਨ ਇਫਤਖਾਰ ਸ਼ੌਕਤ ਸਨ। ਇਸ ਫਿਲਮ ਦਾ ਮਿਊਜ਼ਿਕ ਦਿੱਤਾ ਹੈ ਐਮ ਅਸ਼ਰਫ ਨੇ। ਔਰ ਇਹ ਜਿਹੜੀ ਫਿਲਮ ਹੈ YouTube ਤੇ ਤਾਵਾਨ ਦੇ ਨਾਮ ਤੋਂ ਹੀ ਤੁਹਾਨੂੰ ਮਿਲੇਗੀ। ਔਰ ਦੂਜੀ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਸੁਲਤਾਨ ਰਾਈ ਦੀ, ਯੂਸਫ ਖਾਨ ਦੀ ਔਰ ਮੁਸਤਫਾ ਕੁਰੈਸ਼ੀ ਦੀ। ਇਹਨਾਂ ਤਿੰਨਾਂ ਦੀ ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਉਸ ਫਿਲਮ ਦਾ ਨਾਮ ਹੈ ਪਰਵਰਿਸ਼। 5 जनवरी 1979 बरोज़ जमा रिलीज़ होने वाली एक रंगीन उर्दू फिल्म परवरिश। इस फिल्म के अदाकार जैसे कि मैं तुहानू दस्सिया सुल्तान राई, यूसुफ खान, मुस्तफा कुरैशी ते स्वीटी। इस फिल्म के अदाकार S.A. हाफिज़। इस फिल्म की प्रोड्यूसर सन लैला। इस कहानी को लिखा है खुर्शीदुल्ला ने। एदा म्यूजिक दिता है अमजद बोबी ने। और इस फिल्म का एक गाना बड़ा ही ज़बरदस्त और बड़ा ही सुपर हिट होया, कच्चे धागे पल में टूट जाते हैं। और इस फिल्म की एक और खास गल सी कि इस फिल्म की जी प्रोड्यूसर सी वो पुरानी फिल्मों की एक्टर सी लैला। उसने अपनी धी स्वीटी नू इस फिल्म के अंदर बतौर हीरोइन रखा। और जदों इस फिल्म को कंप्लीट किया गया तो इस फिल्म का नाम सी कंगन ते हथकड़ी। और जदों इस फिल्म को कंप्लीट किया गया, जदों इसनू सेंसर बोर्ड के सामने पेश किया गया, इस नाम ते इतराज़ किया है और इस इतराज़ तो बाद इस फिल्म का नाम परवरिश रखा गया। और यह फिल्म जी तुहानू यूट्यूब ते मिलेगी वो कंगन और हथकड़ी के नाम तो मिलेगी, परवरिश के नाम तो नहीं मिलेगी। और तीजी जी फिल्म लैके आ रहे हैं उस फिल्म का नाम है डंका। 7 जुलाई 1977 बरोज़ जुमेरात रिलीज़ होने वाली एक ब्लैक एंड वाइट पंजाबी फिल्म। इस फिल्म के अदाकार सुल्तान राई, नीलो, इकबाल हसन, मुस्तफा कुरैशी ते निमो। इस फिल्म के अदाकार दाऊद भट्ट। ਇਹਦੇ ਤੇ ਸਰਮਾਇਆਕਾਰੀ ਕੀਤੀ ਹੈ ਕਾਸਮ ਖਾਨ ਨੇ। ਇਹਦਾ ਮਿਊਜ਼ਿਕ ਦਿੱਤਾ ਹੈ ਵਜਾਹਤ ਅਤਰੇ ਨੇ। ਇਸ ਫਿਲਮ ਨੂੰ ਲਿਖਿਆ ਹੈ ਮੁਹੰਮਦ ਕਮਾਲ ਪਾਸ਼ਾ ਨੇ। ਇਹ ਫਿਲਮ ਜਦੋਂ ਬਣੀ ਹੈ ਤੇ ਇਸ ਫਿਲਮ ਦਾ ਨਾਮ ਸੀ ਖੜਾਕ। ਔਰ ਅਗਰ ਤੁਸੀਂ ਗੂਗਲ ਤੇ ਵੀ ਜਾ ਕੇ ਸਰਚ ਕਰੋਗੇ ਤੇ ਇਹਦਾ ਜਿਹੜਾ ਪੋਸਟਰ ਹੋਏਗਾ ਜਾਂ ਇਹਦੇ ਕੁਝ ਗੂਗਲ ਤੇ ਸੀਨ ਲੱਗੇ ਜਿਨ੍ਹਾਂ ਤੇ ਇਹਦਾ ਨਾਮ ਖੜਾਕ ਤੁਹਾਨੂੰ ਲਿਖਿਆ ਨਜ਼ਰ ਆਏਗਾ। पर जदों इस फिल्म ने रिलीज़ करने की कोशिश की है तो सेंसर बोर्ड ने इतराज़ किया है और सेंसर बोर्ड के इतराज़ तो बाद इस फिल्म का नाम तब्दील करके डंका रखा गया। और डंका के नाम तो यह फिल्म तुहानू यूट्यूब पर मिलेगी। और चौथी जी फिल्म लैके तुहाडी खिदमत हाजिर हो रहे हैं 28 अक्तूबर 1977 बरोज़ जुमा रिलीज़ होने वाली एक उर्दू फिल्म। इस फिल्म के अदाकार सुल्तान राई, मुस्तफा कुरैशी, मुमताज़, आसिफ खान ते आगा तालिश। हदायतकार इकबाल कश्मीरी। इस कहानी ने लिखा है रशीद साजिद ने। ਇਹਦੇ ਉੱਤੇ ਸਰਮਾਇਆਕਾਰੀ ਕੀਤੀ ਹੈ ਹਦਾਇਤਕਾਰ ਇਕਬਾਲ ਕਸ਼ਮੀਰੀ
ਤੇ ਜਿਹੜੇ ਮਿਊਜ਼ਿਕ ਡਾਇਰੈਕਟਰ ਹਨ ਕਮਾਲ ਅਹਿਮਦ ਨੇ। ਇਸ ਫਿਲਮ ਦਾ ਜਿਹੜਾ ਮਿਊਜ਼ਿਕ ਹੈ ਉਹ ਵੀ ਕਮਾਲ ਅਹਿਮਦ ਨੇ ਦਿੱਤਾ ਹੈ। ਇਹ ਫਿਲਮ ਜਦੋਂ ਬਣੀ ਤੇ ਇਸ ਫਿਲਮ ਦਾ ਨਾਮ ਫਰਾਰ ਸੀ, ਪਰ ਜਦੋਂ ਇਹ ਰਿਲੀਜ਼ ਹੋਈ ਤੇ ਇਸ ਫਿਲਮ ਦਾ ਨਾਮ ਸ਼ਾਹੀਨ ਸੀ, ਕਿਉਂਕਿ ਸੈਂਸਰ ਬੋਰਡ ਨੇ ਇਤਰਾਜ਼ ਕੀਤਾ ਸੀ ਔਰ ਇਤਰਾਜ਼ ਤੋਂ ਬਾਅਦ ਇਸ ਦਾ ਨਾਮ ਤਬਦੀਲ ਕਰਕੇ ਸ਼ਾਹੀਨ ਰੱਖ ਦਿੱਤਾ ਗਿਆ ਹੈ। ਔਰ ਇਹ ਫਿਲਮ ਤੁਹਾਨੂੰ ਸ਼ਾਹੀਨ ਦੇ ਨਾਮ ਤੋਂ ਹੀ YouTube ਤੇ ਮਿਲੇਗੀ। ਔਰ ਪੰਜਵੀਂ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਹੈ ਐਲਾਨ। 5 ਮਈ 1978 ਬਰੋਜ਼ ਜਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਐਲਾਨ। ਇਸ ਫਿਲਮ ਨੂੰ ਨੇਮ ਫਿਲਮ ਨੇ ਰਿਲੀਜ਼ ਕੀਤਾ ਸੀ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਆਸੀਆ, ਕੈਫੀ ਤੇ ਗਜ਼ਾਲਾ। ਇਸ ਫਿਲਮ ਦੇ ਅਦਾਕਾਰ ਸਨ ਕੈਫੀ। ਇਹਦੇ ਤੇ ਸਰਮਾਇਆਕਾਰੀ ਕੀਤੀ ਹੈ ਅਬਦੁਲ ਮਜੀਦ ਤੇ ਮੁਹੰਮਦ ਨਈਮ ਨੇ। ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ। ਇਹਦਾ ਮਿਊਜ਼ਿਕ ਦਿੱਤਾ ਹੈ ਬਖਸ਼ੀ ਵਜ਼ੀਰ ਨੇ। ਜਦੋਂ ਇਹ ਫਿਲਮ ਬਣੀ ਤੇ ਇਸ ਦਾ ਨਾਮ ਡੰਕੇ ਦੀ ਚੋਟ ਸੀ। ਔਰ ਗੂਗਲ ਦੇ ਉੱਤੇ ਅਗਰ ਤੁਹਾਨੂੰ ਪੋਸਟਰ ਦਾ ਅਗਰ ਤੁਸੀਂ ਵੇਖੋ, ਉਹਦੇ ਉੱਤੇ ਵੀ ਤੁਹਾਨੂੰ ਨਾਮ ਡੰਕੇ ਦੀ ਚੋਟ ਮਿਲੇਗਾ ਔਰ ਐਲਾਨ ਨਾਮ ਹੀ ਮਿਲੇਗਾ। ਜਦੋਂ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਇਤਰਾਜ਼ ਤੋਂ ਬਾਅਦ ਇਸ ਫਿਲਮ ਦਾ ਨਾਮ ਡੰਕੇ ਦੀ ਚੋਟ ਦੇ ਬਜਾਏ ਐਲਾਨ ਕਰ ਦਿੱਤਾ ਗਿਆ ਹੈ। ਔਰ ਐਲਾਨ ਦੇ ਨਾਮ ਤੋਂ ਹੀ ਇਹ ਫਿਲਮ ਤੁਹਾਨੂੰ YouTube ਤੇ ਅਗਰ ਮਿਲੀ, ਤੇ ਮੇਰਾ ਤਾਂ ਖਿਆਲ ਨਹੀਂ ਹੈ, ਲੇਕਿਨ ਅਗਰ ਮਿਲੀ ਤਾਂ ਤੁਹਾਨੂੰ ਇਸੇ ਨਾਮ ਤੋਂ YouTube ਤੇ ਮਿਲੇਗੀ। ਔਰ 6ਵੀਂ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਹੈ ਕੌਣ ਜ਼ਬਰਦਸਤ। 26 ਦਸੰਬਰ 1986 ਬਰੋਜ਼ ਜਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਕੌਣ ਜ਼ਬਰਦਸਤ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਮਸਰ ਸ਼ਾਹੀਨ, ਚਕੋਰੀ ਤੇ ਅਫਜ਼ਾਲ ਅਹਿਮਦ। ਇਸ ਫਿਲਮ ਦੇ ਅਦਾਕਾਰ ਹਨ ਅਦਰੀਸ ਖਾਨ। ਇਸ ਫਿਲਮ ਦੀ ਸਰਮਾਇਆਕਾਰੀ ਕੀਤੀ ਹੈ ਮੀਆਂ ਜਾਵੇਦ ਮੀਆਂ ਔਰੰਗਜ਼ੇਬ ਨੇ। ਇਸ ਫਿਲਮ ਨੇ ਲਿਖਿਆ ਹੈ ਵਾਰਿਸ ਲੁਧਿਆਣਵੀ ਨੇ। ਇਹਦਾ ਮਿਊਜ਼ਿਕ ਦਿੱਤਾ ਹੈ ਸਫਦਰ ਹੁਸੈਨ ਨੇ। ਜਦੋਂ ਇਸ ਫਿਲਮ ਨੂੰ ਬਣਾਇਆ ਗਿਆ ਤੇ ਇਸ ਫਿਲਮ ਦਾ ਨਾਮ ਸੀ ਜ਼ਬਰਦਸਤ। ਔਰ ਇਤਰਾਜ਼ ਤੋਂ ਬਾਅਦ ਪਤਾ ਨਹੀਂ ਸੈਂਸਰ ਬੋਰਡ ਨੇ ਇਸ ਨਾਮ ਤੇ ਕਿਉਂ ਇਤਰਾਜ਼ ਕੀਤਾ। ਇਤਰਾਜ਼ ਤੋਂ ਬਾਅਦ ਇਸ ਫਿਲਮ ਦਾ ਨਾਮ ਤਬਦੀਲ ਕਰਕੇ ਕੌਣ ਜ਼ਬਰਦਸਤ ਰੱਖ ਦਿੱਤਾ ਗਿਆ ਹੈ। ਔਰ ਇਹ ਫਿਲਮ YouTube ਤੇ ਮੌਜੂਦ ਨਹੀਂ ਹੈ, ਤੁਹਾਨੂੰ YouTube ਤੇ ਵੀ ਨਹੀਂ ਮਿਲੇਗੀ, ਲੇਕਿਨ ਇਹਦਾ ਜਿਹੜਾ ਪੋਸਟਰ ਤੁਹਾਨੂੰ ਮਿਲੇਗਾ ਉਹਦੇ ਉੱਤੇ ਵੀ ਕੌਣ ਜ਼ਬਰਦਸਤ ਹੈ, ਜ਼ਬਰਦਸਤ ਨਹੀਂ ਹੈ। ਔਰ 7ਵੀਂ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਮੈਂ ਹਾਜ਼ਰ ਹੋ ਰਿਹਾ, ਆਪਣੇ ਦੌਰ ਦੀ ਸੁਪਰ ਡੁਪਰ ਹਿੱਟ ਫਿਲਮ ਸੀ। ਇਸ ਫਿਲਮ ਦਾ ਨਾਮ ਹੈ ਰੁਸਤਮ ਤੇ ਖਾਨ। 5 ਨਵੰਬਰ 1983 ਬਰੋਜ਼ ਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਰੁਸਤਮ ਤੇ ਖਾਨ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਯੂਸਫ ਖਾਨ, ਅੰਜਮਨ, ਮੁਸਤਫਾ ਕੁਰੈਸ਼ੀ। ਇਸ ਫਿਲਮ ਦੇ ਹਦਾਇਤਕਾਰ ਹਨ ਇਲਤਾਫ ਹੁਸੈਨ। ਇਸ ਫਿਲਮ ਤੇ ਸਰਮਾਇਆਕਾਰੀ ਕੀਤੀ ਹੈ ਚੌਧਰੀ ਮੁਹੰਮਦ ਇਸਮਾਈਲ ਨੇ। ਇਹਦਾ ਮਿਊਜ਼ਿਕ ਦਿੱਤਾ ਹੈ M ਅਸ਼ਰਫ ਨੇ ਤੇ ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ। ਔਰ ਇਹ ਫਿਲਮ ਜਦੋਂ ਬਣੀ ਤੇ ਇਸ ਦਾ ਨਾਮ ਜਿਹੜਾ ਸੀ ਰੁਸਤਮ ਖਾਨ ਸੀ। ਔਰ ਇਤਰਾਜ਼ ਤੋਂ ਬਾਅਦ ਜਦੋਂ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਹੈ ਤੇ ਇਸ ਫਿਲਮ ਦਾ ਨਾਮ ਰੁਸਤਮ ਤੇ ਖਾਨ ਕਰ ਦਿੱਤਾ ਗਿਆ ਹੈ। ਔਰ ਆਪਣੇ ਦੌਰ ਦੀ ਸੁਪਰ ਡੁਪਰ ਹਿੱਟ ਫਿਲਮ ਸੀ ਔਰ ਬੜੀ ਹੀ ਜ਼ਬਰਦਸਤ ਕਹਾਣੀ ਸੀ ਔਰ ਬੜੀ ਅੱਛੀ ਸੁਲਤਾਨ ਰਾਈ, ਜ਼ੁਮਰਦ ਔਰ ਅੰਜਮਨ ਨੇ ਬੜੀ ਅੱਛੀ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਔਰ 8ਵੀਂ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਇਸ ਫਿਲਮ ਦਾ ਨਾਮ ਹੈ ਚੰਦ ਤੇ ਸੁਰਮਾ। 14 ਮਾਰਚ 1986 ਬਰੋਜ਼ ਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਚੰਦ ਤੇ ਸੁਰਮਾ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਯੂਸਫ ਖਾਨ, ਮੁਮਤਾਜ਼, ਅੰਜੁਮਨ ਤੇ ਮੁਸਤਫਾ ਕੁਰੈਸ਼ੀ। ਇਸ ਫਿਲਮ ਦੇ ਅਦਾਕਾਰ ਹਨ ਮਸੂਦ ਬੱਟ। ਇਸ ਫਿਲਮ ਦੇ ਫਿਲਮਸਾਜ਼ ਹਨ ਅਸਦ ਮਲਿਕ। ਇਹਦਾ ਮਿਊਜ਼ਿਕ ਦਿੱਤਾ ਹੈ ਤਾਫੂ ਨੇ ਤੇ ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ। ਜਦੋਂ ਇਹ ਫਿਲਮ ਬਣ ਰਹੀ ਸੀ, ਇਸ ਫਿਲਮ ਦਾ ਨਾਮ ਸੀ ਚੰਦ ਸੁਰਮਾ, ਪਰ ਸੈਂਸਰ ਬੋਰਡ ਨੇ ਪਤਾ ਨਹੀਂ ਕਿਉਂ ਇਤਰਾਜ਼ ਕੀਤਾ ਔਰ ਇਤਰਾਜ਼ ਤੋਂ ਬਾਅਦ ਇਸ ਫਿਲਮ ਨੂੰ ਚੰਦ ਤੇ ਸੁਰਮਾ ਦੇ ਨਾਮ ਤੋਂ ਰਿਲੀਜ਼ ਕੀਤਾ ਗਿਆ ਔਰ YouTube ਤੇ ਵੀ ਤੁਹਾਨੂੰ ਚੰਦ ਤੇ ਸੁਰਮਾ ਦੇ ਨਾਮ ਤੋਂ ਇਹ ਫਿਲਮ ਮਿਲੇਗੀ। ਔਰ 9ਵੀਂ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਇਸ ਫਿਲਮ ਦਾ ਨਾਮ ਹੈ ਬਲੋਚਾ
ਤੇ ਡਾਕੂ। 12 ਦਸੰਬਰ 1986 ਬਰੋਜ਼ਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਬਲੋਚਾ ਤੇ ਡਾਕੂ। ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਮੁਮਤਾਜ਼, ਇਕਬਾਲ ਹਸਨ ਤੇ ਮੁਸਤਫਾ ਕੁਰੈਸ਼ੀ। ਇਸ ਫਿਲਮ ਦੇ ਅਦਾਕਾਰ ਆਸਰ ਰਹਿਮਾਨ। ਇਹਦੇ ਤੇ ਸਰਮਾਇਆਕਾਰੀ ਕੀਤੀ ਹੈ ਪੈਸਾ ਲਾਏ ਸ਼ਾਦ ਰਹਿਮਾਨ ਨੇ। ਮਿਊਜ਼ਿਕ ਦਿੱਤਾ ਹੈ ਮੁਸ਼ਤਾਕ ਅਲੀ ਨੇ। ਇਸ ਫਿਲਮ ਨੇ ਲਿਖਿਆ ਹੈ ਸ਼ਾਹਿਦ ਕਾਜ਼ਮੀ ਨੇ। ਇਹ ਜਦੋਂ ਫਿਲਮ ਬਣ ਰਹੀ ਸੀ ਤੇ ਇਸ ਫਿਲਮ ਦਾ ਨਾਮ ਸੀ ਬਲੋਚਾ ਡਾਕੂ, ਤੇ ਬਾਅਦ ਵਿੱਚ ਜਦੋਂ ਇਸ ਨੂੰ ਰਿਲੀਜ਼ ਕੀਤਾ ਗਿਆ ਤੇ ਇਸ ਦਾ ਨਾਮ ਬਲੋਚਾ ਤੇ ਡਾਕੂ ਰੱਖ ਦਿੱਤਾ ਗਿਆ ਹੈ। ਪਤਾ ਨਹੀਂ ਸੈਂਸਰ ਬੋਰਡ ਨੇ ਕੀ ਇਤਰਾਜ਼ ਲਾਇਆ ਹੈ ਤੇ ਇਹਦਾ ਨਾਮ ਤਬਦੀਲ ਕਰਕੇ ਬਲੋਚਾ ਤੇ ਡਾਕੂ ਰੱਖ ਦਿੱਤਾ ਗਿਆ। 10ਵੀਂ ਫਿਲਮ ਸੀ ਜਿਹੜੀ 6 ਦਸੰਬਰ 1986 ਬਰੋਜ਼ ਜਮਾ ਰਿਲੀਜ਼ ਹੋਣ ਵਾਲੀ ਹਲਾਕੂ ਤੇ ਖਾਨ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਮੁਸਤਫਾ ਕੁਰੈਸ਼ੀ, ਯੂਸਫ ਖਾਨ ਤੇ ਮੁਮਤਾਜ਼। ਇਸ ਫਿਲਮ ਦੇ ਹਦਾਇਤਕਾਰ ਅਕੀਲ ਗਾਬਾ। ਇਹਦੇ ਤੇ ਸਰਮਾਇਆਕਾਰੀ ਕੀਤੀ ਹੈ ਯਾਨੀ ਕਿ ਜਿਹੜਾ ਪੈਸਾ ਲਾਏ ਬਖਸ਼ੁਲਾ ਗਾਬਾ ਨੇ। ਇਸ ਫਿਲਮ ਨੂੰ ਲਿਖਿਆ ਹੈ ਨਾਸਰ ਅਦੀਬ ਨੇ ਤੇ ਇਹਦਾ ਮਿਊਜ਼ਿਕ ਦਿੱਤਾ ਹੈ ਵਜਾਹਤ ਅਤਰੇ ਨੇ। ਇਹ ਫਿਲਮ ਜਿਸ ਵਕਤ ਬਣ ਰਹੀ ਸੀ ਤੇ ਉਹਦਾ ਨਾਮ ਸੀ ਹਲਾਕੂ ਖਾਨ, ਔਰ ਇਤਰਾਜ਼ ਤੋਂ ਬਾਅਦ ਜਦੋਂ ਇਹਨੂੰ ਰਿਲੀਜ਼ ਕੀਤਾ ਗਿਆ ਹਲਾਕੂ ਤੇ ਖਾਨ ਇਸ ਫਿਲਮ ਦਾ ਨਾਮ ਰੱਖਿਆ ਗਿਆ। ਔਰ ਇਹ ਫਿਲਮ ਜਿਹੜੀ ਤੁਹਾਨੂੰ YouTube ਤੇ ਮਿਲੇਗੀ ਉਹ ਹਲਾਕੂ ਤੇ ਖਾਨ ਦੇ ਨਾਮ ਤੋਂ ਮਿਲੇਗੀ। ਇਹ ਜਿਹੜੀਆਂ ਫਿਲਮਾਂ 10 ਤੁਹਾਡੀ ਖਿਦਮਤ ਵਿੱਚ ਲੈ ਕੇ ਆਇਆ। ਮੈਨੂੰ ਯਕੀਨ ਹੈ ਕਿ ਇਹ ਤੁਹਾਨੂੰ ਮੇਰੀ ਮਾਲੂਮਾਤ ਪਸੰਦ ਆਏਗੀ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੈ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।